ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ ਕ੍ਰੈਮਲਿਨ ਇਹ ਕਹਿ ਰਿਹਾ ਵੀ ਇੱਕ ਬ੍ਰਿਜ ਆ, ਪੁਲ ਆ, ਉਸ ਨੂੰ ਤੋੜ ਦਿੱਤਾ ਗਿਆ ਆ ਤੇ ਉਸ ਪੁਲ ਨੂੰ ਤੋੜਨ ਪਿੱਛੇ ਯੂਕਰੇਨ ਵਾਲੇ ਤਾਂ ਹੈਗੇ ਹੀ ਆ, ਪਰ ਨਾਲ ਦੀ ਨਾਲ ਵੈਸਟ ਦੇ ਜੋ ਮੁਲਕ ਤੇ ਅਮਰੀਕਾ ਵੀ ਸੀ। ਹਾਂ, ਸੋ ਇਸ ਬਿਆਨ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੇ ਰਿਲੇਸ਼ਨ ਆ, ਉਹ ਵੈਸਟ ਕੰਟਰੀਜ਼ ਦੇ ਨਾਲ ਸੋਚਣੇ ਪੈਣਗੇ। ਸੋ ਇੱਕਦਮ ਪੂਰੇ ਦੁਨੀਆ 'ਚ ਇਹਦੇ ਨਾਲ ਜਿਹੜੀ ਆ ਕਾਫ਼ੀ ਹਾਹਾਕਾਰ ਮਚਣ ਵਾਲੀ ਗੱਲ ਹੋ ਗਈ ਵੀ ਹੋ ਸਕਦਾ ਰਸ਼ੀਆ ਵਾਲੇ ਆਪਣੇ ਜਿਹੜੇ ਆ ਡਿਪਲੋਮੈਟਸ ਜਾਂ ਸਾਰੇ ਜੋ ਉਹਨਾਂ ਦੇ ਚੈਨਲਸ ਹੈਗੇ ਉਹਨਾਂ ਨੂੰ ਵਾਪਸ ਬੁਲਾ ਲਵੇ ਅਮਰੀਕਾ ਤੋਂ ਜਾਂ ਹੋਰ ਜਿਹੜੇ ਮੁਲਕ ਯੂਕਰੇਨ ਦੀ ਸਪੋਰਟ ਕਰ ਰਹੇ ਹੈਗੇ ਆ। ਪਰ ਕ੍ਰੈਮਲਿਨ ਦੇ ਜੋ ਫੋਰਨ ਮਿਨਿਸਟਰੀ ਦੇ ਸਪੋਕਸ ਵੂਮਨ ਹੈਗੇ ਆ ਪੈਸਕੋਵ, ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਜੋ ਚੈਨਲਸ ਆ ਉਹਨਾਂ ਨੂੰ ਓਪਨ ਰੱਖਾਂਗੇ ਡਾਇalogue ਦੇ ਲਈ, ਗੱਲਬਾਤ ਦੇ ਲਈ। ਈਵਨ ਦੋ ਇਹ ਸਮਾਂ ਚੱਲ ਰਿਹਾ ਆ ਇਹ ਬਹੁਤ ਹੀ ਖਤਰਨਾਕ ਹੈਗਾ ਆ। ਸਾਨੂੰ ਪਤਾ ਆ ਉਹ ਕਹਿੰਦੇ ਭਈ ਜੋ ਯੂਕਰੇਨ ਵਾਲਿਆਂ ਨੇ ਇਹ ਬ੍ਰਿਜ ਤੋੜਿਆ ਆ ਉਹਦੇ ਵਿੱਚ ਅਮਰੀਕਾ ਤੇ ਗ੍ਰੇਟ ਬ੍ਰਿਟੇਨ ਦਾ ਡਾਇਰੈਕਟਲੀ ਇਨਵੋਲਵਮੈਂਟ ਤਾਂ ਨਾ ਹੋਵੇ, ਪਰ ਉਹਨਾਂ ਨੇ ਜਿਹੜਾ ਸਾਥ ਜ਼ਰੂਰ ਇਹਦੇ ਵਿੱਚ ਦਿੱਤਾ ਹੈਗਾ ਆ। ਸੋ ਕਹਿੰਦੇ ਭਈ ਅਸੀਂ ਪਰਫੈਕਟਲੀ ਜਾਣਦੇ ਹਾਂ ਜੋ ਇਨਫੋਰਮੇਸ਼ਨ ਨੈਟੋ ਵੱਲੋਂ ਆ ਰਹੀ ਆ ਤੇ ਵਾਸ਼ਿੰਗਟਨ ਵੱਲੋਂ ਕੀਵ ਨੂੰ ਜਾ ਰਹੀ ਆ ਜੋ ਯੂਕਰੇਨ ਦੀ ਰਾਜਧਾਨੀ ਆ, ਉਹ ਸਾਰਾ ਕੁਝ ਇਹਦੇ ਵਿੱਚ ਇਨਵੋਲਵ ਹੈਗੇ ਆ। ਸੋ ਕਹਿੰਦੇ ਵੀ ਇਹ ਜੋ ਇੱਕ ਤਰ੍ਹਾਂ ਦੇ ਨਾਲ ਸਟੇਟਮੈਂਟ ਆਈ ਆ ਉਹ ਕਰੈਕਟ ਨਹੀਂ ਹੈ ਵੀ ਅਸੀਂ ਕਿਸੇ ਤਰ੍ਹਾਂ ਦੇ ਰਿਲੇਸ਼ਨ ਤੋੜਾਂਗੇ, ਪਰ ਕਹਿੰਦੇ ਵੀ ਜੋ ਡਿਪਲੋਮੈਟਿਕ ਰਿਲੇਸ਼ਨ ਆ ਉਹ ਵੈਸਟ ਦੇ ਨਾਲ ਇੱਦਾਂ ਸਾਡੇ ਚੱਲਦੇ ਰਹਿਣਗੇ ਤਾਂ ਕਿ ਜੋ ਡਾਇalogue ਵਾਲਾ ਚੈਨਲ ਆ, ਗੱਲਬਾਤ ਵਾਲਾ ਚੈਨਲ ਆ, ਉਹ ਖੁੱਲਾ ਰਹੇ। ਜੀ ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ ਕ੍ਰੈਮਲਿਨ ਇਹ ਕਹਿ ਰਿਹਾ ਵੀ ਇੱਕ ਬ੍ਰਿਜ ਆ, ਪੁਲ ਆ, ਉਸ ਨੂੰ ਤੋੜ ਦਿੱਤਾ ਗਿਆ ਆ ਤੇ ਉਸ ਪੁਲ ਨੂੰ ਤੋੜਨ ਪਿੱਛੇ ਯੂਕਰੇਨ ਵਾਲੇ ਤਾਂ ਹੈਗੇ ਹੀ ਆ, ਪਰ ਨਾਲ ਦੀ ਨਾਲ ਵੈਸਟ ਦੇ ਜੋ ਮੁਲਕ ਤੇ ਅਮਰੀਕਾ ਵੀ ਸੀ। ਹਾਂ, ਸੋ ਇਸ ਬਿਆਨ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੇ ਰਿਲੇਸ਼ਨ ਆ ਉਹ ਵੈਸਟ ਕੰਟਰੀਜ਼ ਦੇ ਨਾਲ ਸੋਚਣੇ ਪੈਣਗੇ। ਸੋ ਇੱਕਦਮ ਪੂਰੇ ਦੁਨੀਆ 'ਚ ਇਹਦੇ ਨਾਲ ਜਿਹੜੀ ਆ ਕਾਫ਼ੀ ਹਾਹਾਕਾਰ ਮਚਣ ਵਾਲੀ ਗੱਲ ਹੋ ਗਈ ਵੀ ਹੋ ਸਕਦਾ ਰਸ਼ੀਆ ਵਾਲੇ ਆਪਣੇ ਜਿਹੜੇ ਆ ਡਿਪਲੋਮੈਟਸ ਜਾਂ ਸਾਰੇ ਜੋ ਉਹਨਾਂ ਦੇ ਚੈਨਲਸ ਹੈਗੇ ਉਹਨਾਂ ਨੂੰ ਵਾਪਸ ਬੁਲਾ ਲਵੇ ਅਮਰੀਕਾ ਤੋਂ ਜਾਂ ਹੋਰ ਜਿਹੜੇ ਮੁਲਕ ਯੂਕਰੇਨ ਦੀ ਸਪੋਰਟ ਕਰ ਰਹੇ ਹੈਗੇ ਆ। ਪਰ ਕ੍ਰੈਮਲਿਨ ਦੇ ਜੋ ਫੋਰਨ ਮਿਨਿਸਟਰੀ ਦੇ ਸਪੋਕਸ ਵੂਮਨ ਹੈਗੇ ਆ ਪੈਸਕੋਵ, ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਜੋ ਚੈਨਲਸ ਆ ਉਹਨਾਂ ਨੂੰ ਓਪਨ ਰੱਖਾਂਗੇ ਡਾਇalogue ਦੇ ਲਈ, ਗੱਲਬਾਤ ਦੇ ਲਈ। ਈਵਨ ਦੋ ਇਹ ਸਮਾਂ ਚੱਲ ਰਿਹਾ ਆ ਇਹ ਬਹੁਤ ਹੀ ਖਤਰਨਾਕ ਹੈਗਾ ਆ। ਸਾਨੂੰ ਪਤਾ ਆ ਉਹ ਕਹਿੰਦੇ ਭਈ ਜੋ ਯੂਕਰੇਨ ਵਾਲਿਆਂ ਨੇ ਇਹ ਬ੍ਰਿਜ ਤੋੜਿਆ ਆ ਉਹਦੇ ਵਿੱਚ ਅਮਰੀਕਾ ਤੇ ਗ੍ਰੇਟ ਬ੍ਰਿਟੇਨ ਦਾ ਡਾਇਰੈਕਟਲੀ ਇਨਵੋਲਵਮੈਂਟ ਤਾਂ ਨਾ ਹੋਵੇ, ਪਰ ਉਹਨਾਂ ਨੇ ਜਿਹੜਾ ਸਾਥ ਜ਼ਰੂਰ ਇਹਦੇ ਵਿੱਚ ਦਿੱਤਾ ਹੈਗਾ ਆ। ਸੋ ਕਹਿੰਦੇ ਭਈ ਅਸੀਂ ਪਰਫੈਕਟਲੀ ਜਾਣਦੇ ਹਾਂ ਜੋ ਇਨਫੋਰਮੇਸ਼ਨ ਨੈਟੋ ਵੱਲੋਂ ਆ ਰਹੀ ਆ ਤੇ ਵਾਸ਼ਿੰਗਟਨ ਵੱਲੋਂ ਕੀਵ ਨੂੰ ਜਾ ਰਹੀ ਆ ਜੋ ਯੂਕਰੇਨ ਦੀ ਰਾਜਧਾਨੀ ਆ, ਉਹ ਸਾਰਾ ਕੁਝ ਇਹਦੇ ਵਿੱਚ ਇਨਵੋਲਵ ਹੈਗੇ ਆ। ਸੋ ਕਹਿੰਦੇ ਵੀ ਇਹ ਜੋ ਇੱਕ ਤਰ੍ਹਾਂ ਦੇ ਨਾਲ ਸਟੇਟਮੈਂਟ ਆਈ ਆ ਉਹ ਕਰੈਕਟ ਨਹੀਂ ਹੈ ਵੀ ਅਸੀਂ ਕਿਸੇ ਤਰ੍ਹਾਂ ਦੇ ਰਿਲੇਸ਼ਨ ਤੋੜਾਂਗੇ, ਪਰ ਕਹਿੰਦੇ ਵੀ ਜੋ ਡਿਪਲੋਮੈਟਿਕ ਰਿਲੇਸ਼ਨ ਆ ਉਹ ਵੈਸਟ ਦੇ ਨਾਲ ਇੱਦਾਂ ਸਾਡੇ ਚੱਲਦੇ ਰਹਿਣਗੇ ਤਾਂ ਕਿ ਜੋ ਡਾਇalogue ਵਾਲਾ ਚੈਨਲ ਆ, ਗੱਲਬਾਤ ਵਾਲਾ ਚੈਨਲ ਆ, ਉਹ ਖੁੱਲਾ ਰਹੇ। ਜੀ